अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ SMS ਪੰਜਾਬੀ। ਆ ਸਹੇਲੀਆਂ ਬਹੁਤ ਕਮੈਂਟ ਕਰ ਕਰਕੇ ਮੈਨੂੰ ਕਹਿੰਦੀਆਂ, ਸਹੇਲੀਆਂ ਮਤਲਬ ਮਾਵਾਂ ਭੈਣਾਂ ਮੇਰੀਆਂ, ਉਹ ਕਹਿੰਦੀਆਂ ਕਿ ਬਈ ਆ ਕੀ ਇੱਕੋ ਜਿਹੀਆਂ ਸ਼ਰਟਾਂ ਜੈਕਟਾਂ ਪਾ ਕੇ ਆ ਜਾਂਦੇ, ਕੋਈ ਨਵੇਂ ਕੱਪੜੇ ਲੈ ਲਓ ਯਾਰ, ਕੀ ਹੋ ਗਿਆ ਯਾਰ, 2 ਸਾਲ ਹੋ ਗਏ ਆਹੀ ਪਾਈ ਜਾ ਰਿਹਾ, ਹੰਡਾਈ ਜਾ ਰਿਹਾ। ਉਹ ਬਈ ਯਾਰ ਤੁਸੀਂ ਕੀ ਮੇਰਾ ਮਤਲਬ ਬੀਬੀਆਂ ਭੈਣਾਂ ਨੂੰ ਤਾਂ ਵੈਸੇ ਹੀ ਉਹਨਾਂ ਨੂੰ ਹੁੰਦੀ ਹੈ ਕਿ ਉਹਨਾਂ ਨੇ ਨਾਲ ਗੱਲ ਵੀ ਸੁਣਨੀ ਆ, ਨਾਲ ਉਹਨਾਂ ਨੇ ਇੱਧਰ ਵੀ ਦੇਖਣਾ ਕਿ ਅੱਜ ਕਿਹੜੀ ਸ਼ਰਟ ਪਾਈ ਹੋਈ ਆ, ਅੱਜ ਕਿਹੜੀ ਜੈਕਟ ਪਾਈ ਹੋਈ ਆ। ਹਾਂ ਟੋਪੀ 2 ਸਾਲ ਹੋ ਗਏ ਉਹੀ ਕੈਪ ਲਈ ਹੋਈ ਆ, ਹਾਂ ਬਦਲੀ ਕੋਈ ਕੁਛ। ਉਹ ਬਈ ਯਾਰ ਸਾਰਾ ਕੁਛ ਦੁਨਿਆਵੀ ਆ, ਫਾਨੀ ਆ, ਹਾਂ ਇਹਦੀ ਕੋਈ ਅਹਿਮੀਅਤ ਨਹੀਂ। ਯਕੀਨ ਕਰੋ ਕਦੀ ਦੌਰ ਹੁੰਦਾ ਸੀਗਾ ਕਿ ਰੋਜ਼ ਇੰਜ ਬ੍ਰਾਂਡਡ ਕੱਪੜੇ ਪਾ ਕੇ ਨਿਕਲਣਾ ਜਨਾਬ, ਹਾਂਜੀ, ਅਤੇ ਜਾ ਕੇ ਹੋਰ ਬ੍ਰਾਂਡਡ ਕੱਪੜਿਆਂ ਦਾ ਢੇਰ ਲਾ ਲੈਣਾ, ਵਾਰਡਰੋਬ ਭਰੀ ਹੁੰਦੀ ਸੀਗੀ। ਲੇਕਿਨ ਉਹ ਦੌਰ ਫਿਰ ਸਮਝ ਆ ਗਈ ਕਿ ਯਾਰ ਇਹ ਕੱਪੜੇ ਕੁਪੜੇ ਤੇ ਇਹ ਐਵੇਂ ਫਜ਼ੂਲ ਚੀਜ਼ਾਂ, ਹਾਂ ਕੋਈ ਫਾਇਦਾ ਨਹੀਂ, ਇਸ ਕਰਕੇ ਛੱਡ ਦਿਓ, ਸ਼ੌਕ ਖਤਮ ਹੋ ਗਿਆ, ਖਤਮ ਕਰਤਾ। ਸਮਝ ਆ ਗਈ ਕਿ ਵੀ ਇਸ ਚੀਜ਼ ਦੀ ਅਹਿਮੀਅਤ ਨਹੀਂ ਹੁੰਦੀ, ਅਹਿਮੀਅਤ ਹੁੰਦੀ ਆ ਬੰਦੇ ਦੇ ਕਿਰਦਾਰ ਦੀ, ਅਹਿਮੀਅਤ ਹੁੰਦੀ ਆ ਕਿ ਬੰਦਾ ਕਿੱਥੇ ਖੜਾ, ਕਿਹੜੀ ਸਾਈਡ 'ਤੇ ਖੜਾ। ਜਿੱਦਾਂ ਅੱਜ ਕੱਲ੍ਹ ਕਿੱਡੀ ਵੱਡੀ ਬੈਟਲ ਹੋ ਰਹੀ ਹੈ ਪਾਕਿਸਤਾਨ ਦੇ ਵਿੱਚ, ਜੰਗ ਲੱਗੀ ਹੋਈ ਹੈ ਇੱਕ, ਕਿ ਕਿਸ ਤਰ੍ਹਾਂ ਸ਼ੈਤਾਨ ਦੇ ਪੈਰੋਕਾਰ ਜਿਹੜੇ ਆ ਸ਼ੈਤਾਨ ਦੀ ਪੂਜਾ 'ਤੇ ਲੱਗੇ ਹੋਏ ਆ, ਹਾਂਜੀ, ਔਰ ਜਿਹੜੇ ਹੱਕ ਪ੍ਰਸਤ ਆ ਉਹ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਪਿੱਛੇ ਖੜੇ ਆ, ਹਾਂਜੀ। ਬਸ ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ, ਬਾਕੀ ਦੁਨੀਆ ਫਾਨੀ ਆ। ਬਾਕੀ ਮੈਂ ਜਿਹੜਾ ਨਾ ਉਨੀ ਦੇਰ ਤੱਕ ਕੋਈ ਨਵੀਂ ਚੀਜ਼ ਨਹੀਂ ਲੈਂਦਾ ਜਦ ਤੱਕ ਪੁਰਾਣੀ ਫਟ ਨਾ ਜਾਵੇ। ਅਤੇ ਯਕੀਨ ਕਰੋ ਕਈ ਤਾਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਹਾਂ ਕਿ ਉਹ ਚੈਰਿਟੀ ਵਾਲੇ ਵੀ ਇਨਕਾਰ ਕਰ ਦਿੰਦੇ ਨੇ ਲੈਣ 'ਤੇ। ਉਹ ਕਹਿੰਦੇ ਭਾਈ ਜਾ ਇਹਨੇ ਬਿੰਚ ਸ਼ਰਟ ਚੈਰਿਟੀ ਦੇਣ ਆ ਗਿਆ ਹਾਂ। ਲੇਕਿਨ ਖੈਰ ਇਹਨਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਹਾਂ ਚਲੋ ਜੀ, ਖਬਰਾਂ ਜਿਹੜੀਆਂ ਨੇ ਨਾ, ਉਹ ਸਭ ਤੋਂ ਪਹਿਲੀ ਖਬਰ ਜਿਹੜੀ ਹੈ ਉਹ ਹੈ ਜਨਾਬ ਡਿਪਟੀ ਦੀ। ਓਏ ਹੋਏ ਹੋਏ, ਉਹ ਯਾਦ ਹੈ ਤੁਹਾਨੂੰ, ਉਹ ਡਿਪਟੀ ਉਹ ਲਿਆ ਡਾਲਾ, ਓਏ ਹੋਏ ਬੜਾ ਕੰਮ ਚੱਲਿਆ ਸੀ। ਡਿਪਟੀ ਉਹੀ ਜਦੋਂ ਹੀ ਨਵੀਂ ਹੁਕੂਮਤ ਆਈ ਹੈ, ਨਵੀਂ ਮੇਰਾ ਮਤਲਬ ਹੈ ਕਿ ਜਦੋਂ ਰਜੀਮ ਚੇਂਜ ਕੀਤੀ ਇਹਨਾਂ ਨੇ, ਅਤੇ ਪਹਿਲਾ ਜਿਹੜਾ ਸ਼ਖਸ ਸੀ ਵਾਰਦ ਹੋ ਕੇ ਮੀਡੀਆ 'ਤੇ ਸਕਰੀਨ 'ਤੇ, ਉਹ ਡਿਪਟੀ ਸੀ। ਡਿਪਟੀ ਨੇ ਆ ਕੇ ਕਿਹਾ ਸੀ ਕਿ ਬਈ ਜਬ ਸੇ ਇਹ ਚੋਰ ਲੁਟੇਰੀ ਹੁਕੂਮਤ ਆਈ ਹੈ, ਇੱਦਾਂ ਤਾਂ ਨਹੀਂ ਕਿਹਾ ਕਿ ਜਬ ਸੇ ਇਹ ਨਈ ਹੁਕੂਮਤ ਆਈ ਹੈ, ਮਤਲਬ ਇੰਪੋਰਟਡ ਹੁਕੂਮਤ ਆਈ ਹੈ, ਹਾਂਜੀ। ਸਟਾਕ ਮਾਰਕੀਟ ਉੱਤੇ ਅਤੇ ਡਾਲਰ ਮੁਸਤਹਕਮ, ਇਹਨਾਂ ਦੇ ਡਾਲਰ ਮੁਸਤਹਕਮ, ਪਾਕਿਸਤਾਨੀ ਰੁਪਈਏ ਨੇ। ਉਹ ਇੱਦਾਂ ਦੀ ਕੋਈ ਚੀਜ਼ ਇਹਨੇ ਗੱਲ ਕੀਤੀ ਜਨਾਬ ਉਦੋਂ, ਅਤੇ ਬੜਾ ਮਸ਼ਹੂਰ ਹੋਇਆ ਡਿਪਟੀ ਉਦੋਂ। ਇਹ ਕਾਫੀ ਦੇਰ ਰਿਹਾ ਆ ਕੇ, ਇਹਦੀ ਡਿਊਟੀ ਵੀ ਉਹੀ ਸੀ ਜੋ ਅੱਜ ਕੱਲ੍ਹ ਡੀਜੇ ਵਾਲੇ ਬਾਬੂ ਦੀ ਡਿਊਟੀ ਹੈ ਨਾ, ਮਤਲਬ ਝੂਠੋ ਝੂਠ 47, ਹਾਂ ਬਸ ਝੂਠ ਬੋਲਨੇ ਆ, ਉੱਤੇ ਥੱਲੇ ਰੱਖ ਕੇ ਬੋਲਨੇ ਆ, ਚਾਹੇ ਫੜੇ ਜਾਓ ਫਿਰ ਵੀ ਬੋਲੀ ਜਾਓ, ਝੂਠੋ ਝੂਠ ਆ ਜਾਓ। ਦੇਖੋ ਇਹ ਮਜਬੂਰ ਆ, ਦੇਖੋ ਇਹਨਾਂ 'ਤੇ ਤੁਸੀਂ ਗੁੱਸਾ ਕਰਦੇ ਆ, ਅਤੇ ਇਹਨਾਂ 'ਤੇ ਗੁੱਸਾ ਨਹੀਂ ਕਰਨਾ ਚਾਹੀਦਾ। ਇਹ ਹੋ ਗਿਆ ਜਦੋਂ ਆ ਲੱਗਾ ਸੀਗਾ। ਫਿਰ ਹੋ ਗਿਆ ਡੀਜੇ ਵਾਲਾ ਬਾਬੂ ਜਿਹੜਾ, ਉਹ ਆ ਕੇ ਝੂਠਾ ਝੂਠ 47, ਉਹ ਆ ਕੇ ਅੱਜ ਵੀ ਦੇਖੋ ਉਹ ਤੁਹਾਨੂੰ ਕਹਿ ਰਿਹਾ, ਆਵਾਮ ਨੂੰ ਪੁੱਛ ਰਿਹਾ। ਉਹ ਕਹਿੰਦਾ ਕਿ ਜਿਹੜੇ ਅੰਦਰ ਬਾਹਰੋਂ ਜਿਹੜੇ ਆਪਣਾ ਚੋਰ ਲੁਟੇਰੇ ਆਉਂਦੇ ਅੰਦਰ ਚੀਜ਼ਾਂ ਲੈ ਕੇ ਇੱਥੇ, ਹਾਂ ਉਹ ਦੱਸੋ ਤੁਸੀਂ ਉਹ ਕਿਉਂ ਫਿਰ ਰਿਹਾ ਇੱਥੇ। ਹੁਣ ਇਹ ਇੱਦਾਂ ਹੀ ਆ ਕਿ ਮੇਰੇ ਘਰ ਦੇ ਚੌਕੀਦਾਰ ਮੈਂ ਰੱਖਿਆ ਹੋਵੇ, ਘਰ ਦੇ ਚੌਕੀਦਾਰ, ਉਹ ਆ ਕੇ ਕਹੇ ਕਿ ਵੀ ਤੇਰੀ ਜ਼ਰੂਰਤ ਕਿਵੇਂ ਹੋਈ ਕਿ ਤੂੰ ਦੱਸਿਆ ਹੀ ਨਹੀਂ ਮੈਨੂੰ ਦੱਸ ਕਿ ਚੋਰ ਆਉਂਦੇ ਆ, ਹਾਂ ਆਪਣਾ ਸਮਾਨ ਲੈ ਕੇ ਘਰ 'ਚ ਰੱਖਦੇ ਆ, ਹਾਂ ਜਦੋਂ ਦਿਲ ਕਰਦਾ ਲੈ ਕੇ ਚਲੇ ਜਾਂਦੇ ਆ ਜਾਂਦੇ ਆ, ਕੀ ਚੱਕਰ ਆ ਕੀ ਹੋ ਰਿਹਾ ਇਸ ਘਰ 'ਚ। ਅੱਜ ਚੌਕੀਦਾਰ ਹੁਣ ਪੁੱਛੇ ਤਾਂ ਕੀ ਜਵਾਬ ਦੇਣਾ ਚਾਹੀਦਾ। ਬਾਬਾ ਜੀ ਕਹਿੰਦੇ ਜਵਾਬ ਤਾਂ ਕੋਈ ਨਹੀਂ ਹੋਣਾ, ਬੰਦਾ ਲੰਮਾ ਪਾ ਲਵੇ ਚੌਕੀਦਾਰ ਨੂੰ, ਹਾਂ ਦੇ ਦਨਾਦਨ ਪਹਿਲੇ ਕਿ ਤੈਨੂੰ ਦਿੱਤਾ ਜਿਹੜਾ ਨਾ ਰੱਖ ਕੇ ਕੀ ਤੇ ਬੇੜਾ ਗਰਕ ਕੀਤਾ ਵਾ, ਤੇਰੀ ਵਜ੍ਹਾ ਤੋਂ ਤੈਨੂੰ ਐਸੇ ਕਰਕੇ ਰੱਖਿਆ ਕਿ ਬਈ ਚੋਰ ਲੁਟੇਰੇ ਘਰ 'ਚ ਬੜੇ ਫਿਰਦੇ ਆ, ਹੈਂ, ਅਤੇ ਤੂੰ ਜਿਹੜਾ ਨਾ ਉਹ ਪੁੱਛਦਾ ਪਿਆ ਆ ਕੇ ਕਿ ਜੀ ਕੀ ਇੰਨੀਆਂ ਗੱਡੀਆਂ ਜਿਹੜੀਆਂ ਨੇ ਇੱਥੇ 4 ਲੱਖ ਗੱਡੀਆਂ ਜਿਹੜੀਆਂ ਨੇ ਨਾ ਉਹ ਬਗੈਰ ਰਜਿਸਟਰ ਫਿਰਨ ਦੀਆਂ। ਉਹ ਬਈ 4 ਲੱਖ ਗੱਡੀਆਂ ਆਈਆਂ ਨਾ ਕਿੱਥੋਂ ਆਈਆਂ? ਬਾਬਾ ਜੀ ਕਹਿੰਦੇ ਉਹ ਪੈਟਰੋਲ ਲੈ ਕੇ ਆਈਆਂ ਹੋਣੀਆਂ। ਅੱਛੇ ਢੇਰ ਨਹੀਂ ਲੱਗੇ ਹੁੰਦੇ, ਉਹ ਆ ਰਹੀਆਂ ਜਨਾਬ ਗੱਡੀਆਂ। ਉਹ ਤੁਸੀਂ ਕੀ ਸਮਝਦੇ ਹੋ ਉਹਨਾਂ ਦੇ ਕੋਈ ਨੰਬਰ ਹੋਣੇ? ਨਹੀਂ ਉਹ ਇਹਨਾਂ ਦੀਆਂ ਗੱਡੀਆਂ ਜਨਾਬ ਨੀਲੀਆਂ ਜੀਆਂ,
ਉਹ ਡਰਮ ਰੱਖ ਕੇ ਉਹ ਤੇ ਜਰਾ ਦੜ ਆ ਰਹੇ। ਉਹ ਬੰਦਾ ਪੁੱਛੇ ਕਿ ਭਾਈ ਉਹ ਤੁਸੀਂ ਦੱਸੋ ਚੌਕੀਦਾਰ ਤੁਸੀਂ ਉਹ 4 ਲੱਖ ਗੱਡੀ ਕਿਵੇਂ ਅੰਦਰ ਆਈ? ਹਾਂ ਇਹ ਹੋ ਸਕਦਾ ਚਲੋ ਯਾਰ ਕੋਈ 1000 2000 ਗੱਡੀ ਬੰਦਾ ਕਹਿੰਦਾ ਚਲੋ ਠੀਕ ਆ। ਓਏ ਨੀ ਗੱਡੀ ਜਿਹੜੀ ਬਾਰਡਰ ਤੋਂ ਅੰਦਰ ਆ। ਉਹ ਫਿਰ ਕਹਿੰਦਾ ਜੀ ਆਪਣਾ ਉਹ ਫੈਂਸ ਫੂੰਸ ਕੁਛ ਨਹੀਂ ਹੁੰਦੀ ਇੱਥੇ। ਹਾਂ ਫੈਂਸ ਫੂੰਸ ਤਾਂ ਕੋਈ ਨਹੀਂ, ਉੱਥੇ ਬੜੇ ਬੜੇ ਬਾਰਡਰ ਅਮਰੀਕਾ ਦੇ ਬਾਰਡਰ ਫਲਾਣੇ ਉਹ ਨਹੀਂ ਰੋਕ ਸਕੇ ਅੱਜ ਤੱਕ। ਅਸੀਂ ਕਿੱਥੋਂ ਰੋਕ ਉਹ ਬਈ ਉਹ 4 ਲੱਖ ਗੱਡੀਆਂ ਆਈਆਂ ਨੇ ਉੱਥੋਂ। ਅਚੀਵ ਗਰੀਬ ਕਿਸਮ ਦੀ ਕਹਾਣੀ ਹੈ। ਅਤੇ ਆਹ ਜਿਹੜੀ ਬਾਰਡਰ 'ਤੇ ਤੁਸੀਂ ਬਣਾਈ ਹੈ ਜਿਹੜੀ ਬਾੜ ਲਾਈ ਆ ਕੌਮ ਦਾ ਪੈਸਾ ਇੰਨਾ ਬਰਬਾਦ ਕੀਤਾ, ਇਹਦਾ ਹਿਸਾਬ ਕੌਣ ਦਊਗਾ? ਵੀ ਹਾਂ ਇਹਦਾ ਵੀ ਹਿਸਾਬ ਦਿਓ ਫਿਰ ਕਿ ਉਹ ਕਿਉਂ ਜਿਹੜਾ ਬਾਜਵੇ ਦੇ ਦੌਰ 'ਚ ਜੀ ਇਹ ਬਹੁਤ ਜ਼ਰੂਰੀ ਹੈ ਜੀ ਕੌਮ ਦਾ ਪੈਸਾ। ਉਹ ਬਸ ਉਹ ਜਿਹੜੇ ਠੇਕੇ ਠੁਕੇ ਖਾ ਕੇ ਇਹਨਾਂ ਨੇ ਹਿਸਾਬ ਕਿਤਾਬ ਲਾ ਕੇ ਜਿਹੜਾ ਨਾ ਕੌਮ ਦਾ ਰੁਪਈਆ ਬਰਾਬਰ ਕਰਕੇ ਹੁਣ ਕਹਿੰਦੇ ਜੀ ਫੈਂਸ ਫੂੰਸ ਕੋਈ ਚੀਜ਼ ਨਹੀਂ ਹੁੰਦੀ। ਆਹ ਹਕੂਮਤ ਜਿਹੜਾ KP ਆ ਉਹਦਾ ਜਿਹੜਾ ਨਾ ਇਹਨੂੰ ਚਾਹੀਦਾ ਕਿ ਆਹ ਰੋਕ ਕੇ ਆ ਕੇ ਨਾਲੇ ਜੀ ਗੱਠ ਜੋੜਾ ਉੱਥੇ ਸਾਰਾ ਇੱਦਾਂ ਦੀ ਮਤਲਬ ਕਿ ਚੀਜ਼ਾਂ ਜਿਹੜੀਆਂ ਨਾ DJ ਵਾਲਾ ਬਾਬੂ ਆ ਕੇ ਝੂਠੇ ਝੂਠ 47 ਇਹਦੀ ਡਿਊਟੀ ਲੱਗੀ ਹੈ। ਇਹਨੂੰ ਜਿੱਦਾਂ ਕਿਹਾ ਜਾਂਦਾ ਇਹ ਆ ਕੇ ਹੈ ਪਰਸਨਲੀ ਮਾਸੂਮ ਆਦਮੀ ਹੈ, ਪਿਆਰਾ ਆਦਮੀ ਹੈ DJ ਵਾਲਾ ਬਾਬੂ। ਤੁਸੀਂ ਗੁੱਸਾ ਕਰੋਗੇ ਇਹਦੇ 'ਤੇ ਲੇਕਿਨ ਉਹ ਮਜਬੂਰ ਹੈ ਵਿਚਾਰਾ, ਉਹਨੇ ਆਪਣੀ ਨੌਕਰੀ ਕਰਨੀ ਹੈ। ਹਾਂ ਇੰਨੀ ਗੈਰਤ ਹੈ ਨਹੀਂ ਕਿ ਅਸਤੀਫਾ ਦੇ ਦੇਵੇ। ਉਹ ਇੱਥੇ ਆ ਕੇ ਕੌਣ ਦਿੰਦਾ ਅਸਤੀਫਾ? ਐਡੀ ਵੱਡੀ ਪੋਸਟ ਲੱਭ ਗਈ। ਹਾਂਜੀ ਖਾਂਚੇ ਖੁੱਲੇ ਖਾਬੇ। ਹਾਂਜੀ ਉਹਨੂੰ ਪਤਾ ਰਿਟਾਇਰਮੈਂਟ ਤੋਂ ਬਾਅਦ ਵੀ ਪਾਪਾ ਜੋਨ ਲੈ ਕੇ ਬਾਹਰ ਜਿਹੜਾ ਨਾ ਹੈਪੀ ਨਿਕਲ ਜਾਏਗਾ। ਅਤੇ ਉਹਨੂੰ ਕੀ ਲੋੜ ਹੈ ਕਿ ਵੀ ਆ ਕੇ ਅਸਤੀਫੇ ਉਹ ਫਿਰ ਜੋ ਉੱਤੋਂ ਅਹਿਕਾਮਾਤ ਆਉਂਦੇ ਆ ਕਿ ਵੀ ਬਹੁਤ ਝੂਠ ਰੱਜ ਕੇ ਉਹ ਆ ਕੇ ਝੂਠਾ ਝੂਠ 47 ਕਰਦਾ। ਅਤੇ ਉਹ ਮੇਰਾ ਕਹਿਣ ਦਾ ਮਤਲਬ ਹੈ ਕਿ ਡਿਪਟੀ ਦੀ ਵੀ ਇਹੀ ਡਿਊਟੀ ਸੀਗੀ। ਹੁਣ ਸੁਣਿਆ ਜਾ ਰਿਹਾ ਹੈ ਕਿ ਡਿਪਟੀ ਹੋ ਗਿਆ ਰਿਟਾਇਰ, ਕੁਛ ਕਹਿ ਰਹੇ ਨੇ ਰਿਟਾਇਰ ਹੋ ਗਿਆ, ਕੁਛ ਕਹਿ ਰਹੇ ਕਿ ਹਜੇ ਨਹੀਂ ਅਗਲੇ ਸਾਲ ਰਿਟਾਇਰ ਹੋਣਾ, ਲੇਕਿਨ ਹੋਣਾ ਹੈ। ਵੈਸੇ ਤਾਂ ਫੀਲਡ ਮਾਰਸ਼ਲ ਵੀ ਰਿਟਾਇਰ ਹੋ ਚੁੱਕਿਆ। ਹਾਂ ਖਤਮ ਕਹਾਣੀ ਹੋ ਗਈ, ਨੋਟੀਫਿਕੇਸ਼ਨ ਕੋਈ ਨਹੀਂ ਆਇਆ ਉਹਦਾ। ਇਹਦਾ ਮਤਲਬ ਕਿ ਰਿਟਾਇਰ ਹੀ। ਹੁਣ ਇੱਦਾਂ ਉਹ ਬੰਦੂਕ 'ਤੇ ਜ਼ੋਰ 'ਤੇ ਕਬਜ਼ਾ ਕਰਕੇ ਬੈਠਾ ਨਜਾਇਜ਼ ਕਾਬਜ਼ ਬੰਦਾ ਜਿਹੜਾ ਨਾ ਉੱਤੇ ਬੈਠਾ ਔਰ ਕਬਜ਼ਾ ਕਰ ਰਿਹਾ। ਹਾਲਾਂਕਿ ਨੋਟੀਫਿਕੇਸ਼ਨ ਨਿਕਲਦਾ ਅਤੇ ਫਿਰ ਕਿਉਂਕਿ ਲੀਗਲ ਐਕਸਪਰਟ ਜਿੰਨੇ ਵੀ ਨੇ ਉਹ ਸਾਰੇ ਕਹਿ ਰਹੇ ਨੇ ਕਿ ਵੀ ਇਹ ਫੀਲਡ ਮਾਰਸ਼ਲ ਦਾ ਜੇ ਨਹੀਂ ਨਿਕਲਿਆ ਨਾ ਅਤੇ ਇਹ 2 ਨੰਬਰ ਪ੍ਰੋਗਰਾਮ ਹੈ। ਹਾਂ ਇਹ ਜਨਾਬ ਫਰਕ ਹੈ, ਇਹ ਫੀਲਡ ਮਾਰਸ਼ਲ ਨਹੀਂ ਹੈ, ਇਹ ਫਿਰ ਨਜਾਇਜ਼ ਹੀ ਬੈਠੇਗਾ ਜਿੰਨਾ ਵੀ ਬੈਠੇਗਾ ਕਿਉਂਕਿ ਨੋਟੀਫਿਕੇਸ਼ਨ 'ਤੇ ਆਇਆ ਕੋਈ ਨਹੀਂ। ਅਤੇ ਬਾਬਾ ਜੀ ਕਹਿੰਦੇ ਚਲੋ ਇਹ ਤਾਂ ਨਜਾਇਜ਼ ਹੋ ਗਿਆ ਅਤੇ ਇਹਨੂੰ ਚੈਲੰਜ ਕਿੱਥੇ ਕਰਨਾ? ਇਹ ਹੈ ਨਾ ਗੱਲ ਹੁਣ ਕਿ ਇਹਨੂੰ ਚੈਲੰਜ ਕਿੱਥੇ ਕਰਨਾ ਨੋਟੀਫਿਕੇਸ਼ਨ ਨੂੰ ਕਿ ਬਈ ਆ ਜਿਹੜਾ ਨਹੀਂ ਨਿਕਲਿਆ ਆ ਬੰਦੇ ਨੂੰ ਫਰਕ ਕਰੋ, ਘਰ ਭੇਜੋ, ਨਵਾਂ ਆਰਮੀ ਚੀਫ ਲਿਆਓਗੇ। ਕਿੱਥੇ ਜਾਣਾ? ਆਈਨੀ ਅਦਾਲਤ 'ਚ ਜਿੱਥੇ ਆਪਣੀ ਉਹਦੇ ਟੱਟੂ ਬੈਠੇ ਜਾਂ ਦੂਜੀ ਅਦਾਲਤ 'ਚ ਜਿੱਥੇ ਯਾਹਿਆ ਅਫਰੀਦੀ ਬੈਠਾ, ਕਿੱਥੇ ਜਾਣਾ? ਕਿਹੜੀ ਹਾਈ ਕੋਰਟ ਕਿੱਥੇ ਜਾਣਾ? ਉਹ ਦੱਸੋ ਆ ਕੇ ਬਈ ਪਤਾ ਲੱਗੇ ਸਾਨੂੰ ਕਿ ਇਹ ਕੋਈ ਨਹੀਂ ਸਾਬਤ। ਅਤੇ ਉਹ ਨੋਟੀਫਿਕੇਸ਼ਨ ਨਿਕਲਣਾ ਜਾਂ ਨਾ ਨਿਕਲਣਾ ਇੱਕ ਬਰਾਬਰ ਹੈ। ਉਹ ਪਹਿਲੇ ਵੀ ਕਬਜ਼ਾ ਕਰਕੇ ਬੈਠਾ ਸੀ, ਉਹ ਅੱਜ ਵੀ ਕਬਜ਼ਾ ਕਰਕੇ ਬੈਠਾ। ਉਹਨੂੰ ਨਹੀਂ ਕੋਈ ਹਰਾ ਸਕਦਾ। ਉਹਨੇ ਆਪਣਾ ਗਿਰਦਾਨ ਹਿਸਾਰ ਬਣਾ ਲਿਆ ਪੂਰਾ। ਹਾਂ ਉਹ ਕਹਿੰਦਾ ਜੀ ਮੈਂ ਮਹਿਫੂਜ਼ ਹਾਂ, ਮੇਰੀ ਨੌਕਰੀ ਵੀ ਮਹਿਫੂਜ਼ ਹੈ, ਹੁਣ ਕੋਈ ਨਾ ਮੈਨੂੰ ਹਿਲਾ ਸਕਦਾ ਨਾ ਜਲਾ ਸਕਦਾ। ਉਹ ਬੈਠਾ ਆਪਣੇ, ਲੇਕਿਨ ਕੋਈ ਨਹੀਂ ਉਹ ਬੈਠੀ ਨਾ ਜ਼ਾਦ ਉੱਤੇ ਰੱਬ ਦੀ। ਰੱਬ ਦੇਖ ਰਿਹਾ ਇਨਸ਼ਾਅੱਲਾ। ਇਹਨਾਂ ਦਾ ਜਿਹੜਾ ਨਾ ਟਾਈਮ ਉਹ ਥੋੜ੍ਹਾ ਹੀ ਆ, ਇਹ ਪੂਰਾ ਹੋਣ ਹੀ ਵਾਲਾ ਵਾ। ਜਿੰਨਾ ਜ਼ੁਲਮ ਕਰਨਾ ਸੀ ਇਹਨਾਂ ਨੇ ਕਰ ਲਿਆ। ਖੈਰ ਗੱਲ ਉੱਧਰ ਨਿਕਲ ਜਾਂਦੀ ਆ। ਅਤੇ ਉਹ ਗੱਲ ਮੈਂ ਦੱਸ ਰਿਹਾ ਸੀ ਉਹਦੀ ਡਿਪਟੀ ਦੀ। ਅਤੇ ਡਿਪਟੀ ਜਿਹੜਾ ਨਾ ਜਨਾਬ ਉਹਨੇ ਕੋਈ ਪਾਰਟੀ ਪੂਟੀ ਮੁਨੱਕਦ ਕਰ ਲਿਆ, ਬੜੇ ਠਾਠ ਬਾਠ ਸੂਟ ਸ਼ਾਟ ਪਾ ਕੇ ਜਨਾਬ ਉੱਥੇ ਪਛਾਣੇ ਨਹੀਂ ਜਾਂਦੇ, ਟੋਰ ਹੀ ਬਦਲ ਗਈ ਡਿਪਟੀ ਦੀ। ਹਾਂਜੀ ਇਹ ਤੁਹਾਨੂੰ ਪਤਾ ਕਿ ਬੜਾ ਇਹਨਾਂ ਦਾ ਹਿਸਾਬ ਕਿਤਾਬ ਸੀ ਡੱਡੂ ਦਾ ਅਤੇ ਇਹਦਾ ਡਿਪਟੀ ਦਾ। ਬੜੇ ਚਰਚੇ ਸਨ ਇਹਨਾਂ ਦੇ। ਇਹ ਨਾਲ ਬਹਿ ਕੇ ਬੜਾ ਬਾਦਸ਼ਾਹ ਖਿਲਦੀਆਂ ਸੀ ਡੱਡੂ ਦੇ ਸਾਹਮਣੇ ਜਾ ਕੇ ਰਹਿੰਦੀਆਂ। ਹਾਂ ਦੇਖੋ ਡੱਡੂ ਐਵੇਂ ਤੁਸੀਂ ਬਾਬਾ ਜੀ ਨੂੰ ਜਿਹੜਾ ਨਾ ਉਹ ਕਹਿੰਦੇ ਹੋ ਕਿ ਯਾਰ ਬਾਬਾ ਜੀ ਡੱਡੂ ਦੇ ਮਗਰ ਲੱਗੇ ਰਹਿੰਦੇ ਨੇ ਯਾਰ, ਪਤਾ ਨਹੀਂ ਕੀ ਯਾਰ ਬਾਬਾ ਜੀ ਓਏ ਇਹ ਲੱਗਾ ਰਿਹਾ ਪਿੱਛੇ ਡਿਪਟੀ। ਹਾਂ ਇਹ ਆਪ ਕਹਿੰਦੇ ਸੀ ਕਿ ਜਨਾਬ ਮੁਲਾਕਾਤ ਵਾਸਤੇ ਜਿਹੜੀ ਉਹਦਾ ਵਜ਼ੀਰ ਹੁੰਦੀ ਸੀ ਆ ਵਜ਼ੀਰ ਇਤਲਾਤ, ਅਤੇ ਉਹਨੇ ਬੁਲਾ ਕੇ ਅਤੇ ਬੈਠਾ ਕੋਈ ਘੰਟੇ ਬੈਠਾ ਰਹਿੰਦਾ ਸੀ, ਸਾਰੇ ਬਾਹਰ ਕੱਢ ਦਿੰਦਾ ਸੀਗਾ। ਇਹ ਦੋਨੋਂ ਜਣੇ ਅੰਦਰ ਪਤਾ ਨਹੀਂ ਕੀ ਕਰਦੇ ਡਿਪਟੀ। ਹਾਂ ਪਤਾ ਨਹੀਂ ਕਿਹੜੇ ਇਸ਼ਕ ਪੇਚੇ ਕਿਹੜੇ ਹਿਸਾਬ ਕਿਤਾਬ ਜਿਹੜੇ ਨਾ ਉਹ ਹਿਸਾਬ ਕਿਤਾਬ ਲਾਉਂਦੇ ਸੀਗੇ। ਹਾਲਾਂਕਿ ਆਹ ਗੱਲ ਬੜੀ ਦੂਰ ਨਿਕਲ ਗਈ। ਹਾਂ ਲੇਕਿਨ ਫਿਰ ਉਹ ਤੁਸੀਂ ਕਹਿ ਲਓ ਕਿ ਇਹ ਉੱਥੋਂ ਹਟਿਆ ਕਿਉਂਕਿ ਉੱਥੇ ਉਹ ਬੜੀ ਥੂ ਬਹੁਤ ਹੋ ਰਹੀ ਸੀ, ਝੂਠ ਜਿੰਨੇ ਬੋਲ ਚੁੱਕਿਆ ਸੀ। ਉਹ ਫਿਰ ਜਨਾਬ ਇਹਦਾ ਟਰਾਂਸਫਰ ਹੋ ਗਿਆ, ਕਿਤੇ ਹੋਰ ਚਲਾ ਗਿਆ ਅਤੇ ਡੱਡੂ ਕਿਤੇ ਹੋਰ ਚਲਾ ਗਿਆ। ਹਾਂ ਤਾਂ ਫਿਰ ਬਾਬਾ ਜੀ ਨੇ ਵਿੱਚੋਂ ਮੌਕਾ ਦੇਖਿਆ ਕਿ ਲੈ ਵੀ ਡਿਪਟੀ ਹੁਣ ਫਾਰਗ ਆ, ਡੱਡੂ ਫੜੋ। ਵਰਨਾ ਡੱਡੂ 'ਤੇ ਇਹਦਾ ਕੰਮ ਠੀਕ ਸੀ। ਉਹ ਹੁਣ ਪਾਰਟੀ ਵਗੈਰਾ ਹੋਈ ਹੈ ਕਿਤੇ, ਉਸ ਪਾਰਟੀ ਦੇ ਵਿੱਚ ਜਨਾਬ ਅਜੀਬੋ ਗਰੀਬ ਕੰਮ ਜਿਹੜਾ ਉਹ ਹੋਇਆ ਕਿ ਜੀ PTI ਦੇ ਲੋਕ ਜਿਹੜੇ ਉੱਥੇ ਖੜੇ ਹੋਏ ਨਜ਼ਰ ਆ ਰਹੇ ਆ।
ਅੰਦਾਜ਼ਾ ਕਰੋ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਮੁਲਾਕਾਤਾਂ ਬੰਦ ਨੇ। ਆ 2-3 ਹਫ਼ਤੇ ਹੋਏ ਕੋਈ ਖਬਰ ਨਹੀਂ ਆ ਗਈ ਮੁਰਸ਼ਦ ਦੀ ਕਿੱਧਰ। ਜਿਨ੍ਹਾਂ ਨੇ ਉਹਨੂੰ ਕੈਦ ਕੀਤਾ, ਜਿਨ੍ਹਾਂ ਨੇ ਪਾਬੰਦੀ ਲਾਈ ਹੋਈ ਹੈ, ਆਈਸੋਲੇਸ਼ਨ 'ਚ ਰੱਖਿਆ ਹੋਇਆ ਉਹਨੂੰ ਇਮਰਾਨ ਖਾਨ ਨੂੰ, ਕੋਈ ਉਹਦਾ ਪੈਗਾਮ ਅੰਦਰ ਬਾਹਰ ਨਹੀਂ ਆਉਣ ਦੇ ਰਹੇ। ਤੇ ਉਹ ਲੋਕ ਜਿਹੜੇ PTI ਦੇ ਆ ਜਿਨ੍ਹਾਂ ਨੂੰ ਇਹਨਾਂ ਦੇ ਖਿਲਾਫ ਇhtਜਾਜ ਕਰਨਾ ਚਾਹੀਦਾ, ਉਹ ਇਹਨਾਂ ਦੇ ਜਨਾਬ ਨਾਲ ਖੜੇ ਹੋ ਕੇ ਤਸਵੀਰਾਂ ਬਣਾ ਰਹੇ, ਅੰਦਾਜ਼ਾ ਕਰੋ। ਔਰ ਇਹਦੇ ਵਿੱਚ ਉਹ ਜਿਹੜਾ ਸਭ ਤੋਂ ਵੱਡਾ ਉਹ ਨਹੀਂ, ਜਿਹੜਾ ਬੇਗੈਰਤ ਬੇਸ਼ਰਮ ਆਦਮੀ ਜਿਹਨੇ ਉਹਨੂੰ ਖਾਜੇ ਨੂੰ ਕਿਹਾ ਸੀ ਅਸੈਂਬਲੀ 'ਚ ਖੜੇ ਹੋ ਕੇ ਕਿ ਖਾਜਾ ਸਾਹਿਬ ਤੁਸੀਂ ਉਹ ਚੁੱਕ ਕੇ ਆਏ ਹੋ, ਹਮ ਉਹ ਚੁੱਕ ਕੇ ਨਹੀਂ ਆਏ। ਉਹ ਆ ਬੇਗੈਰਤ ਜਿਹੜਾ ਆ ਵੀ ਉੱਥੇ ਜਿਹੜਾ ਨਾ ਖੜਾ ਨਜ਼ਰ ਆ ਰਿਹਾ, ਬਾਦਸ਼ਾਹ ਖਿਲੀਆਂ ਦੀਆਂ ਡਿਪਟੀ ਦੇ ਨਾਲ ਖੜਾ ਤਸਵੀਰਾਂ ਬਣਾ ਰਿਹਾ ਹੈ ਜੀ, ਮਨ ਮੌਜੀ। ਪਤਾ ਹੀ ਕੋਈ ਨਹੀਂ ਕਿ ਲੀਡਰ ਜੇਲ੍ਹ ਦੇ ਵਿੱਚ। ਉਹ ਕੋਈ ਸ਼ਰਮ ਕੋਈ ਹਯਾ ਹੁੰਦੀ ਹੈ, ਕੋਈ ਬੇਸ਼ਰਮੀ ਦੀ ਇੰਤਹਾ ਕਰਕੇ ਰੱਖ ਦਿੱਤੀ। ਔਰ ਬਾਕੀ ਜਿੰਨੇ PTI ਦੇ ਲੋਕ ਨੇ ਯਾਰ, ਸ਼ਰਮ ਦਾ ਮਕਾਮ ਹੈ। ਇਹ ਦੇਖੋ ਸਾਨੂੰ ਉਹ ਜਿਹੜਾ ਨਾ ਬਾਹਰੋਂ ਕੋਈ ਖਤਰਾ ਨਹੀਂ, ਯਕੀਨ ਕਰੋ ਇੰਨਾ, ਬਾਹਰੋਂ ਕੋਈ ਖਤਰਾ, ਅੰਦਰੋਂ ਜ਼ਿਆਦਾ ਇਹ ਜਿਹੜੇ ਗੱਦਾਰ ਛੁਪੇ ਹੋਏ ਨੇ ਨਾ ਘੁਸ ਬੈਠੀਏ, ਇਹ ਜਿਹੜੇ ਪਿੰਗਾ ਪਾਉਂਦੇ ਨੇ ਦੋਨੋਂ ਪਾਸੇ ਹੈ ਜੀ, ਕਿ ਉੱਧਰ ਵੀ ਤੇ ਇੱਧਰ ਵੀ, ਜਦੋਂ ਇਸ਼ਾਰਾ ਆਇਆ ਤੇ ਜਨਾਬ ਰੁੜ ਗਏ। ਉਹ ਸਿਰਫ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਉਹ ਇਕੱਲਾ ਹੀ ਖੜਾ ਉੱਥੇ, ਤੇ ਬਾਕੀ ਜਿਹੜੇ ਡਿਆਲਾ ਦੇ ਬਾਹਰ ਸਾਰੀ ਰਾਤ ਗੁਜ਼ਾਰ ਗਏ, ਉਹਦੀ ਫੈਮਿਲੀ ਤੇ ਬਾਕੀ ਜਿੰਨੇ ਵੀ ਆ KP ਦਾ ਸੁਹੇਲ ਅਫਰੀਦੀ, ਦੇਖੋ ਸਾਰੀ ਰਾਤ ਵਿਚਾਰਾ ਬੈਠਾ ਰਿਹਾ ਉੱਥੇ ਠੰਡ ਦੇ ਵਿੱਚ ਹੈ। ਉਹ ਇੱਕ ਪੂਰੇ ਇਤਨੇ ਬੜੇ ਸੂਬੇ ਦਾ ਵਜ਼ੀਰ ਆਲਾ, ਲੇਕਿਨ ਕਿਸੇ ਨੇ ਕੋਈ ਸ਼ਰਮ ਹਿਆ ਨਹੀਂ। ਔਰ ਉਹਨੇ ਕੋਸ਼ਿਸ਼ ਵੀ ਕੀਤੀ, ਆ ਜਿਹੜਾ ਇਸਲਾਮਾਬਾਦ ਹਾਈ ਕੋਰਟ ਦਾ ਜਿਹੜਾ ਚਵਲ ਜਿਹਾ ਰੱਖਿਆ ਹੋਇਆ ਇਹਨਾਂ ਨੇ, ਇੱਥੇ ਵੀ ਚੀਫ ਮੁੱਛਲ ਅਜੀਬ ਕਸਾਈ ਜਿਹਾ, ਉਹ ਮੁਲਾਕਾਤ ਤੋਂ ਵੀ ਇਨਕਾਰ ਕਰਾ ਦਿੱਤਾ, ਕਿਉਂਕਿ ਸਭ ਨੂੰ ਪਤਾ ਕਿ ਭਾਈ ਉਹ ਆਰਡਰ ਜਿਹੜਾ ਨਾ ਉੱਤੋਂ ਆਇਆ ਕਿ ਮੁਲਾਕਾਤ ਨਹੀਂ ਕਰਾਉਣੀ ਤੇ ਨਹੀਂ ਕਰਾਉਣੀ, ਜੋ ਮਰਜ਼ੀ ਹੋ ਜਾਏ। ਤੇ ਉਹ ਸ਼ਰਮ ਦਾ ਮਕਾਮ ਹੈ ਨਾ ਬਗੈਰਤਾਂ ਵਾਸਤੇ ਜਿਹੜੇ ਜਾ ਕੇ ਉੱਥੇ ਤਸਵੀਰਾਂ ਬਣਾ ਰਹੇ। ਤੇ ਬਾਬਾ ਜੀ ਕਹਿੰਦੇ ਯਾਰ ਇਹ ਕੀ ਪਾਰਟੀ ਹੋ ਰਹੀ ਹੈ ਉੱਥੇ, ਕੋਈ ਸਮਝ ਨਹੀਂ ਆ ਰਹੀ, ਕੋਈ ਬਰਥਡੇ ਪਾਰਟੀ ਡਿਪਟੀ ਦੀ? ਮੈਂ ਕਹਿੰਦਾ ਨਹੀਂ ਬਾਬਾ ਜੀ, ਡਿਪਟੀ ਦੀ ਬਰਥਡੇ ਪਾਰਟੀ ਨਹੀਂ ਆ, ਇਹ ਕੋਈ ਫੰਕਸ਼ਨ ਹੋਣਾ ਉੱਥੇ। ਕੋਈ ਕਹਿ ਰਹੇ ਸੀ ਕਿ ਰਿਟਾਇਰਮੈਂਟ ਦਾ ਫੰਕਸ਼ਨ ਹੈ, ਲੇਕਿਨ ਰਿਟਾਇਰਮੈਂਟ ਦਾ ਫੰਕਸ਼ਨ ਇੱਦਾਂ ਨਹੀਂ ਹੁੰਦਾ, ਹਾਂ ਜਿੱਦਾਂ ਇਹ ਕੁਛ ਹੋਰ ਫੰਕਸ਼ਨ ਆ। ਤੇ ਉੱਥੇ ਜਿਹੜਾ ਨਾ ਉਹ ਮੇਰਾ ਖਿਆਲ ਹੈ ਕਿ ਸਾਰੇ ਇਕੱਠੇ ਹੋਏ ਨੇ ਤੇ ਇਹ ਵੀ ਗਏ ਨੇ ਤੇ ਜਾ ਕੇ ਉਹਨਾਂ ਨੇ ਤਸਵੀਰਾਂ ਬਣਾਈਆਂ ਨੇ। ਬਾਬਾ ਜੀ ਕਹਿੰਦੇ ਤੇ ਡੱਡੂ ਕਿਉਂ ਨਹੀਂ ਨਜ਼ਰ ਆ ਰਿਹਾ? ਮੈਂ ਬਾਬਾ ਜੀ ਬਣਦਾ ਤੇ ਹੈ ਕਿ ਡੱਡੂ ਨੂੰ ਆਉਣਾ ਚਾਹੀਦਾ। ਹੁਣ ਪਤਾ ਨਹੀਂ ਡਿਪਟੀ ਨੇ ਬੁਲਾਇਆ ਡੱਡੂ ਨੂੰ ਕਿ ਨਹੀਂ ਬੁਲਾਇਆ, ਇਹ ਹੁਣ ਪੁੱਛਣਾ ਪੈਣਾ ਕਿ ਬਈ ਭੁੱਲ ਗਿਆ ਸਾਰੀਆਂ ਮੁਹੱਬਤਾਂ ਪੁਰਾਣੀਆਂ। ਉਹ ਪੁਰਾਣਾ ਜੰਗਲ 'ਚ ਜਾ ਕੇ ਤੂੰ ਤੇ ਡੱਡੂ, ਡਿਪਟੀ ਤੇ ਡੱਡੂ ਉੱਥੇ ਜਾ ਕੇ ਕਾਲੇ ਬਾਂਦਰ ਕੋਲ ਚਰਸ ਲੈ ਕੇ ਪੀਂਦੇ ਹੁੰਦੇ ਸੀ, ਭੁੱਲ ਗਏ? ਸਾਨੂੰ ਤਾਂ ਯਾਦ ਆ, ਹਾਂ ਕਾਲਾ ਬਾਂਦਰ ਹਜੇ, ਕਾਲਾ ਬਾਂਦਰ ਵੀ ਬੁਲਾਇਆ ਹੋਣਾ ਉੱਥੇ। ਬਾਬਾ ਕਹਿੰਦੇ ਨਹੀਂ ਕਾਲਾ ਬਾਂਦਰ ਰਿਟਾਇਰ ਹੋ ਗਿਆ। ਮੈਂ ਕਹਿੰਦੀ ਬਾਬਾ ਜੀ ਉਹ ਵਾਲਾ ਬਾਂਦਰ ਨਹੀਂ ਯਾਰ, ਉਹ ਸੱਚੀ ਮੁੱਚੀ ਵਾਲਾ ਬਾਂਦਰ, ਉਹ ਦਰਖਤ ਦਾ ਜਿਹੜਾ ਉੱਤੇ ਚਰਚ ਬਣਾ ਕੇ ਉੱਤੇ ਜੋੜਾ ਥੱਲੇ ਛੱਡਦਾ, ਉਹ ਵਾਲਾ। ਬਾਬਾ ਕਹਿੰਦੇ ਉਹ ਅੱਛਾ ਉਹ ਹੈ, ਉਹ ਵੀ ਕਾਲਾ ਹੀ ਬਾਂਦਰ, ਲੇਕਿਨ ਹਾਂ ਉਹ ਆਇਆ ਹੋਣਾ। ਬਾਬਾ ਜੀ ਕਹਿੰਦੇ ਲਾਜ਼ਮੀ, ਉਹਦੇ ਬਗੈਰ ਤੇ ਗੁਜ਼ਾਰਾ ਹੀ ਕੋਈ ਨਹੀਂ, ਕਿਉਂਕਿ ਡਿਪਟੀ ਨੂੰ ਸਪਲਾਈ ਉਹੀ ਕਰਦਾ, ਹਾਂ ਸਾਰਿਆਂ ਦਾ ਸਪਲਾਇਰ ਕਾਲਾ ਬਾਂਦਰ ਆ, ਹਾਂ ਉਹ ਸਪਲਾਈ ਕਰਦਾ। ਤੇ ਉਹ ਬਾਬਾ ਜੀ ਕਹਿੰਦੇ ਯਾਰ ਉਹ ਤਸਵੀਰਾਂ ਆਈਆਂ ਹੋਣੀਆਂ ਕੋਈ ਡੱਡੂ ਦੇ ਨਾਲ। ਮੈਂ ਕਹਿੰਦੀ ਬਾਬਾ ਜੀ ਡੱਡੂ ਦੀ ਕੋਈ ਤਰੀ, ਕਿਉਂਕਿ ਉਹਦਾ ਪ੍ਰੋਬਲਮ ਹੈ ਨਾ ਡਿਪਟੀ ਦਾ ਹੁਣ, ਹਾਂ ਉਹਨੇ ਘਰ ਵੀ ਤਾਂ ਜਾਣਾ ਨਾ, ਛਿੱਟਾ ਥੋੜ੍ਹੀ ਖਾਣਾ ਇਹਨੂੰ ਘਰੋਂ। ਪਹਿਲੇ ਹੀ ਮਸਾਂ ਬੱਚਿਆ ਸੀ, ਹਾਂ ਮੇਰੀ ਵਜ੍ਹਾ ਤੋਂ ਉਹਨੂੰ ਪੈਣ ਲੱਗੇ ਸੀ ਕਿ ਬਈ ਤੇਰਾ ਕੀ ਚੱਕਰ ਹੈ ਡੱਡੂ ਨਾਲ, 10 ਜ਼ਰਾ ਗਿਆ। ਇਹ ਇੱਦਾਂ ਦਾ ਹਿਸਾਬ ਤਾਂ ਪਾਰਟੀ ਪੁਰਟੀ ਚੱਲ ਰਹੀ, ਉਹ ਉਹਨਾਂ ਨੇ ਕੀਤੀ ਆ ਜਨਾਬ ਉੱਥੇ। ਤੇ ਉਹਦੇ ਬਾਅਦ ਜਨਾਬ ਸੇਠੀ ਖਬਰ ਲੈ ਕੇ ਆਇਆ, ਅਜੀਬ ਦਾਸਤਾਨਾਂ ਜਿਹੜੀਆਂ ਨੇ ਉਹ ਨਿਕਲੀਆਂ। ਕਿਸੇ ਦਾ ਸਾਲਾ ਕਰਪਸ਼ਨ ਕਰ ਰਿਹਾ, ਕਿਸੇ ਦੀ ਭੈਣ ਦਾ ਖਾਮਦ ਕੋਈ ਸ਼ੈ ਲੈ ਕੇ ਨਿਕਲ ਗਿਆ, ਦਾ ਭਰਾ ਕੁਛ ਕਰ ਰਿਹਾ, ਉਹਦੇ ਭਰਾ ਦੀ ਬੁੱਢੀ ਦੀ ਧੀ ਦਾ ਕੋਈ ਹੋਰ ਚੱਕਰ ਹੈ ਕਿਤੇ, ਪਤਾ ਨਹੀਂ ਕੀ ਹਿਸਾਬ ਕਿਤਾਬ ਹੈ, ਸਮਝ ਨਹੀਂ ਆ ਰਹੀ ਹੈ, ਅਜੀਬ ਭੜਥੂ ਪਿਆ। ਤੇ ਇਹਨਾਂ ਖਬਰਾਂ ਦੇ ਵਿੱਚੋਂ ਸੇਠੀ ਜਿਹੜਾ ਨਾ ਉਹ ਖਬਰ ਲੈ ਕੇ ਆਇਆ। ਸੇਠੀ ਹੁਣ ਕੀ ਖਬਰ ਲੈ ਕੇ ਆਇਆ? ਸੇਠੀ ਕਹਿ ਰਿਹਾ ਜਨਾਬ कि फैज़ को सज़ा हो जाएगी मगर जनरल बाजवा को कोई हाथ नहीं लगाएगा, इनके ख़िलाफ़ कोई एक्शन नहीं लिया जाएगा, इनको तहफ़्फ़ुज़ दिया जाएगा। पहले भी ऐसे हुआ है और अब भी ऐसे होगा। लो जी सेठी वाली सरकार जी, सेठी मेरा मतलब चिड़ी वाली सरकार जी है ना, वो लैके आई है खबर तुहाडे सामने कि बई सज़ा फैज़ हमीद नूं हो जाएगी। बिस्मिल्लाह जनाब दिओ, जिन्ना कसूर है उत्ते दिओ, लेकिन हालांकि फैज़ हमीद नूं ਜਿਹੜੇ ਜਰਾਇਮ ਤੇ ਸਜ਼ਾ ਮਿਲਣੀ ਚਾਹੀਦੀ ਹੈ ਉਹ ਨਹੀਂ ਦੇ ਰਹੇ। ਆਪ ਪਤਾ ਨਹੀਂ ਕਿਹੜਾ ਕੋਈ ਕੇਸ ਪਾਇਆ ਬਈ, ਜਿਹਨੇ ਆਇਨ ਤੋੜਿਆ, ਜਿਹਨੇ ਆਇਨ ਨਾਲ ਗੱਦਾਰੀਆਂ ਕੀਤੀਆਂ, ਜਿਹਨੇ ਬਾਜਵੇ ਦਾ ਜਿਹੜਾ ਨਾ ਉਹ ਸਾਥ ਦਿੱਤਾ,
ਔਰ ਜਿੰਨੇ ਜਿੰਨੇ ਆ ਆਪਣਾ ਖਿਲਵਾੜ ਖੇਲਿਆ ਇਹਦੇ ਵਿੱਚ ਬਈ ਉਹਨਾਂ ਸਾਰਿਆਂ ਨੂੰ ਜਿਹੜਾ ਨਾ ਫੜ ਕੇ ਤੇ ਉਹਨਾਂ ਨੂੰ ਦਿਓ ਸਜ਼ਾ। ਬਾਬੇ ਕਹਿੰਦੇ ਵੀ ਇੱਦਾਂ ਦੀ ਸਜ਼ਾ ਅਗਰ ਦੇਣ ਲੱਗੀ ਕਿ ਆਇਨ ਦਾ ਖਿਲਾਫ ਵਰਜ਼ੀ ਇਹ ਸਾਰਾ, ਤੇ ਉਹ ਤੇ ਫਿਰ ਸਾਰੇ ਲਟਕ ਜਾਣਗੇ। ਇਹਨਾਂ ਨੂੰ ਵੀ ਪਤਾ ਕਿ ਅੱਜ ਉਹਨੂੰ ਆਇਨੀ ਮਾਮਲਾਤ ਦੇ ਵਿੱਚ ਇੱਧਰ ਉੱਧਰ ਕੀਤਾ ਤੇ ਕੱਲ ਸਾਨੂੰ ਫੱਟੇ ਚੜਾਏਗਾ, ਕੋਈ ਚੜਾ ਦੇਗਾ ਆ ਕੇ। ਹਾਂ, ਤੇ ਉਹ ਇਸ ਕਰਕੇ ਉੱਧਰਲੇ ਪਾਸੇ ਨਹੀਂ ਜਾਣਗੇ। ਹਾਂ, ਇਹ ਵੀ ਹਲਕਾ ਫੁਲਕਾ ਜਿਹੜਾ ਹਿਸਾਬ ਕਿਤਾਬ ਹੈ ਕਰ ਕਰਾ ਕੇ, ਕਿਉਂਕਿ ਇਹ ਇੱਕ ਦੂਜੇ ਦੇ ਕਾਣੇ ਹੁੰਦੇ ਨੇ, ਆਪਸ ਦੇ ਵਿੱਚ ਹਿਸਾਬ ਕਿਤਾਬ ਇਹਨਾਂ ਦੇ ਹੁੰਦੇ ਨੇ, ਤੇ ਉਹ ਇਹਨੂੰ ਰੱਖਿਆ ਉਹਨਾਂ ਨੇ। ਕਿਉਂਕਿ ਇਹਦੇ ਤੇ ਬਾਊ ਜੀ ਨੂੰ ਬਹੁਤ ਗੁੱਸਾ, ਉਹਨੇ ਕਿਹਾ ਸੀਗਾ ਆ ਕੇ ਕਿ ਬਈ ਆ ਜਿਹੜੇ ਇਮਰਾਨ ਖਾਨ ਨੂੰ ਲੈ ਕੇ ਆਇਆ, ਹਾਂ ਉਹਨਾਂ ਦਾ ਵੀ ਇਤਸਾਬ ਕੀਤਾ ਜੀ। ਬਈ ਇਮਰਾਨ ਖਾਨ ਨੂੰ ਤੇ ਆਵਾਮ ਲੈ ਕੇ ਆਈ ਹੈ, ਹਾਂ ਵੋਟ, ਬਲਕਿ ਤੁਸੀਂ ਉਹਦੇ ਡਾਕਾ ਮਾਰਿਆ ਉਹਦੇ ਹੱਕ 'ਤੇ, ਉਦੋਂ ਵੀ ਮਰਵਾਇਆ ਤੁਸੀਂ ਬਗੈਰ ਤੋਂ ਬੇਸ਼ਰਮੋ। ਉਹਦਾ ਕਹਿਣ ਦਾ ਮਤਲਬ ਸੀ ਕਿ ਆ ਫੈਜ਼ ਹਮੀਦ ਨੂੰ ਤੈਨੂੰ ਬਾਜਵੇ ਨੂੰ ਇਹਨਾਂ ਨੂੰ ਟੰਗੋ। ਹਾਂ, ਇੱਦਾਂ ਦਾ ਕਹਿਣ ਦਾ ਮਤਲਬ ਸੀਗਾ। ਤੇ ਉਹ ਹੋਇਆ ਕਿ ਹੁਣ 2 ਦਿਨ ਨਹੀਂ ਹੋਏ, ਇਹਨਾਂ ਦੇ ਆਪਣੇ ਚੱਠੂ ਬੱਟੇ ਨਿਕਲ ਗਏ ਤੇ ਉਹ ਆ ਕੇ ਦੱਸ ਰਿਹਾ ਕਿ ਜੀ ਨਹੀਂ ਮੀਆਂ ਸਾਹਿਬ ਦਾ ਇਹ ਮਤਲਬ ਨਹੀਂ ਸੀ ਕਿ ਬਾਜਵੇ ਨੂੰ ਟੰਗ ਦਿਓ। ਨਹੀਂ, ਉਹਨਾਂ ਦੇ ਬਾਜਵੇ ਦੀ ਗੱਲ ਨਹੀਂ ਕਰ ਰਹੇ ਉਹ, ਹਾਂ ਨਾ ਕਿਸੇ ਹੋਰ ਦੀ, ਉਹ ਤਾਂ ਵੈਸੇ ਹੀ ਗੱਲ ਕਰ ਰਹੇ ਸੀ। ਉਹ ਫਟਾਫਟ ਨਿਕਲ ਕੇ ਆਇਆ। ਉਹਦਾ ਮਲਕ ਜਿਹੜਾ ਆ ਤੁਹਾਨੂੰ ਪਤਾ ਕਿ ਬਾਜਵੇ ਦਾ ਡਰਾਈਵਰ ਆ, ਹਾਂ ਉਹ ਫਟਾਫਟ ਵਜ਼ਾਹਤ ਦੇਣ ਆ ਗਿਆ ਕਿ ਬਾਜਵੇ ਫਿਕਰ ਨਾ ਕਰ, ਐਸੀ ਕੋਈ ਗੱਲ ਨਹੀਂ। ਹਾਲਾਂਕਿ ਮੀਆਂ ਸਾਹਿਬ ਨੇ ਦਿਲੋਂ ਕਿਹਾ ਸੀ ਕਿ ਇਹਨੂੰ ਟੰਗੋ। ਹਾਲਾਂਕਿ ਮੀਆਂ ਸਾਹਿਬ ਇਹਨੂੰ ਸਜਦਾ ਰੇਜ਼ ਹੋ ਚੁੱਕੇ ਨੇ। ਆ ਐਕਸਟੈਂਸ਼ਨ ਤੇ ਮੀਆਂ ਸਾਹਿਬ ਨੇ ਭੇਜਿਆ ਸੀ ਸਾਰਿਆਂ ਨੂੰ ਕਿ ਸਾਰੇ ਜਾਓ ਤੇ ਅੱਖਾਂ ਬੰਦ ਕਰਕੇ ਬਾਜਵੇ ਨੂੰ ਐਕਸਟੈਂਸ਼ਨ ਦਿਓ ਤੇ ਬਾਜਵਾ ਦੇ ਬਸ ਸਾਨੂੰ ਡੀਲ ਦੇਗਾ। ਤੇ ਬਾਜਵੇ ਨੇ ਉਂਝ ਕੀਤਾ, ਪਹਿਲੇ ਡੀਲ ਦਿੱਤੀ, ਮੁਕਾਮ ਕਰ ਲਿਆ ਸੀ ਉਹਨੇ। ਜਨਾਬ ਦੇਖੋ ਸਾਰੀ ਰਜੀਮ ਕਰਕੇ ਇਹਨਾਂ ਨੂੰ ਲਿਆ ਕੇ ਰੱਖ ਦਿੱਤਾ ਇੱਥੇ। ਹੁਣ ਕਹਿੰਦਾ ਕਿ ਉਹਨਾਂ ਨੂੰ ਫਾਇਲ ਲਾਓ। ਯਕੀਨ ਕਰੋ ਇੱਕ ਦਿਨ ਆਣਾ ਕਿ ਇਹਨੇ ਕਹਿਣਾ ਕਿ ਆ ਨਹੀਂ ਜਿਹੜਾ ਅੱਜ ਕੱਲ੍ਹ ਜਿਹਦਾ ਹੁਣ ਰਿਟਾਇਰ ਹੋ ਗਿਆ, ਵੈਸੇ ਅਗਰ ਇਹ ਨੋਟੀਫਿਕੇਸ਼ਨ ਨਹੀਂ ਆਉਂਦਾ, ਜਿਹੜਾ ਕਿ ਨਹੀਂ ਆਉਣਾ ਕਬਜ਼ਾ ਹੀ ਹੈ, ਉਹ ਕਿਸੇ ਤਰ੍ਹਾਂ ਕੋਈ ਮੌਜਾ ਹੋ ਜਾਂਦਾ ਕਿ ਘਰ ਚਲਾ ਜਾਂਦਾ, ਮੀਆਂ ਸਾਹਿਬ ਨੇ ਡਿਮਾਂਡ ਕਰ ਦੇਣੀ ਕਿ ਇਹਨੂੰ ਟੰਗੋ। ਮੀਆਂ ਸਾਹਿਬ ਦੀ ਕਰਦੇ ਪਏ ਪੁਰਾਣੀ, ਹਾਂ, ਕਿ ਮੈਨੂੰ ਵਜ਼ੀਰ ਆਜ਼ਮ ਨਹੀਂ ਬਣਾਇਆ, ਮੇਰੇ ਨਾਲ ਧੋਖਾ, ਕਿ ਇਹਨੂੰ ਟੰਗੋ, ਇਹਦਾ ਹੀ ਕਸੂਰ ਸਾਰਾ, ਇਹਨੂੰ ਫੜੋ, ਇਹਦਾ ਇਖਤਿਸਾਬ ਕਰੋ। ਮੀਆਂ ਸਾਹਿਬ ਦੀ ਜੱਦੀ ਪੁਸ਼ਤੀ ਹਾਂਜੀ ਸਿਸਟਮ ਆ। ਤੇ ਖੈਰ ਉਹ ਜਿਹੜਾ ਆਪਣਾ ਨਜਮ ਸੇਠੀ ਆ ਚਿੜੀ ਵਾਲੀ ਸਰਕਾਰ, ਉਹ ਹੁਣ ਜਿਹੜਾ ਨਾ ਇੱਦਾਂ ਦੀਆਂ ਖਬਰਾਂ ਲਿਆ ਕੇ ਉਹ ਦੱਸ ਰਿਹਾ ਕਿ ਵੀ ਬਾਜਵੇ ਨੂੰ ਕੁਛ ਨਹੀਂ ਹੋਣਾ, ਫਿਕਰ ਨਾ ਕਰੋ। ਬਾਜਵਾ ਨੂੰ ਬਾਕੀ ਉਹ ਬਾਜਵਾ ਵੀ ਪਹਿਲੇ ਹੀ ਕਹਿ ਚੁੱਕਾ ਹੈ, ਜਦੋਂ ਬਗੈਰਤੀ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਯਾਰ ਮੈਂ ਜਿੰਨੀ ਮਰਜ਼ੀ ਬਗੈਰਤੀ ਕਰਾਂ। ਇੱਦਾਂ ਤਾਂ ਨਹੀਂ ਕਿਹਾ ਉਹਨਾਂ ਨੇ, ਲੇਕਿਨ ਸਾਰਿਆਂ ਨੂੰ ਪਤਾ ਸੀ ਬਗੈਰਤੀ ਕਰ ਰਿਹਾ, ਕੰਜਰਖਾਨਾ ਕਰ ਰਿਹਾ, ਆ ਰਜੀਮ ਚੇਂਜ ਸਾਰਾ ਕਰਕੇ ਆ ਕੇ ਉਹ ਪਹਿਲੇ ਹੀ ਕਹਿ ਰਹੇ ਸੀ ਕਿ ਬਈ ਫੌਜ ਜਿਹੜੀ ਆਪਣੇ ਆਰਮੀ ਚੀਫ ਨੂੰ ਕੁਛ ਨਹੀਂ ਕਹਿੰਦੀ, ਸਾਨੂੰ ਜਿਹੜਾ ਨਾ ਉਹ ਇਸਤਸਨਾ ਪੂਰੀ, ਸਾਨੂੰ ਕੋਈ ਪਕੜ ਤੱਕੜ ਨਹੀਂ। ਉਹ ਦੇਖ ਲਓ ਉਹੀ ਗੱਲ ਕਰ ਰਿਹਾ ਸੇਠੀ ਵੀ ਕਿ ਬਈ ਉਹ ਇਸ ਕਰਕੇ ਵੀ ਹੈ ਨਾ ਕਿ ਇਹਨੂੰ ਫੜਨਗੇ ਤਾਂ ਬਾਅਦ ਚੋਂ ਆਉਣ ਵਾਲਾ ਜਿਹੜਾ ਉਹ ਅੱਜ ਕੱਲ੍ਹ ਜਿਹੜਾ ਲੱਗਾ ਇਹਨੂੰ ਫੜ ਲੇਗਾ, ਉਹ ਸਾਰਾ ਚੱਕਰ ਹੈ ਹੀ। ਤੇ ਉਹ ਇੱਕ ਦੂਜੇ ਨੂੰ ਇੱਦਾਂ ਨਹੀਂ ਫੜਦੇ, ਪਰ ਆਵਾਜ਼ਾਂ ਉੱਠਣੀਆਂ। ਜਿਹੜਾ ਫੀਲਡ ਮਾਰਸ਼ਲ ਨੇ ਇਸਤਸਨਾ ਲਿਆ, ਇਹ ਆਵਾਜ਼ਾਂ ਉੱਠਣੀਆਂ ਕਿ ਬਈ ਆ ਥੱਲੇ ਜਿਹੜਾ ਲੋਕ ਹੈ ਜਿਨ੍ਹਾਂ ਕੋਲ ਗੰਦੇ ਕੰਮ ਕਰਵਾਏ ਗਏ ਨੇ, ਹਾਂ ਉਹ ਤਾਂ ਸਾਰੇ ਟੰਗੇ ਜਾਣਗੇ ਨਾ। ਉਹ ਕਹਿੰਦੇ ਯਾਰ ਅਸੀਂ ਤਾਂ ਟੰਗੇ ਜਾਵਾਂਗੇ ਸਾਰੇ, ਆਪ ਇਸਤਸਨਾ ਸਾਨੂੰ ਵੀ ਦੇ, ਹਾਂ ਕਰਕੇ ਹਰ ਇੱਕ ਨੂੰ ਇਸਤਸਨਾ ਦੇ। ਤੇ ਇੱਦਾਂ ਦਾ ਕੋਈ ਸਿਲਸਿਲਾ ਸਿਸਟਮ ਚੱਲ ਰਿਹਾ। ਬਾਬਾ ਜੀ ਕਹਿੰਦੇ ਚਲੋ ਉਹ ਤਾਂ ਗੱਲ ਠੀਕ ਹੈ, ਆਦੀ ਸੇਠੀ ਦੀ ਚਿੜੀ ਦੀ ਸੁਣਾ। ਮੈਂ ਬਾਬਾ ਜੀ ਬਹੁਤ ਬੁਰੇ ਹਾਲ ਨੇ, ਚਿੜੀ ਬਿਲਕੁਲ ਥੱਕੀ ਪਈ, ਉੱਠ ਨਹੀਂ ਹੋ ਰਿਹਾ ਚਿੜੀ ਕੋ। ਹਾਂ, ਬਾਬਾ ਜੀ ਕਹਿੰਦੇ ਉਹ ਜਿੱਦ ਦੀ ਦਵਾਈ ਨੇ ਵੀ ਕੋਈ ਅਸਰ ਨਹੀਂ ਕੀਤਾ ਚਿੜੀ ਦੇ। ਮੈਂ ਕਹਿੰਦਾ ਉਹਨੇ ਖਾਧੀ ਵਿਚਾਰੇ ਨੇ ਬਹੁਤ ਦਵਾਈ ਸੇਠੀ ਨੇ, ਪਰ ਕੋਈ ਫਰਕ ਨਹੀਂ ਹੋਇਆ। ਕੋਸ਼ਿਸ਼ ਕਰਦਾ ਤਾਂ ਛੱਡਦਾ ਹਵਾ 'ਚ ਚਿੜੀ, ਲੇਕਿਨ ਉਹ ਡਿੱਗ ਜਾਂਦੀ ਹੈ, ਉੱਡ ਨਹੀਂ ਹੁੰਦਾ ਚਿੜੀ ਕੋ। ਇੰਨੀ ਉਮਰ ਹੋ ਗਈ ਹੁਣ ਚਿੜੀ ਨੇ ਕਿੱਥੇ ਉੱਡਣਾ, ਬਿਲਕੁਲ ਬੇੜੇ ਗਰਕ ਹੋਇਆ। ਉਹ ਬਸ ਉਹ ਜ਼ਮੀਨ 'ਤੇ ਫਿਰਦੀ ਰਹਿੰਦੀ ਹੈ ਚਿੜੀ, ਉੱਥੇ ਸਭ ਖਬਰ ਦਾਣਾ ਦੁਨਕਾ ਚੁੱਕ ਕੇ ਤੈਨੂੰ ਲਿਆ ਕੇ ਦੇ ਦਿੰਦੀ ਹੈ। ਸਿੱਟੀ ਬਾਬੇ ਕਹਿੰਦੇ ਇਹਨੂੰ ਉਹਦੇ ਕੋਲ ਭੇਜਣਾ ਸੀ। ਮੈਂ ਕਿਹਾ ਬਾਬਾ ਜੀ ਕਿਹਦੇ ਕੋਲ? ਬਾਬੇ ਕਹਿੰਦੇ ਉਹੀ ਹਕੀਮ ਲੋਹਾ ਪਾੜ ਜਿਹਾ, ਹੋ ਸਕਦਾ ਕਿ ਉਹ ਇਹਦਾ ਇਲਾਜ ਕਰ ਦੇ।